ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ ਅਸੀਂ ਤੁਹਾਡੇ ਨਾਲ ਅੱਜ ਇੱਕ ਵਾਰ ਫਿਰ ਹਾਜ਼ਰ ਹੈਗੇ ਆ ਜੀ। ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਟੀਮ ਜਿਹਦੇ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਸ਼ਾਮਿਲ ਸਨ, ਇੱਕ ਵਫਦ ਨੂੰ ਨਾਲ ਲੈ ਕੇ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਹੈ। ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਿਹੜੀਆਂ ਸੰਗਤਾਂ ਵੀਜ਼ਾ ਲੈ ਕੇ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਜਾਣਾ ਚਾਹੁੰਦੀਆਂ ਨੇ, ਉਸ ਮਸਲੇ ਦੇ ਉੱਤੇ ਇਹ ਮੁਲਾਕਾਤ ਕੀਤੀ ਗਈ ਹੈ। ਜ਼ਿਆਦਾ ਜਾਣਕਾਰੀ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਵੀਡੀਓ ਕਾਲ ਤੇ ਜੁੜ ਚੁੱਕੇ ਨੇ। ਜ਼ਿਆਦਾ ਜਾਣਕਾਰੀ ਲੈਣ ਲਈ ਇਹਨਾਂ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਤੋਂ ਕਰਨੇ ਆ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਨਾਲ ਤੁਹਾਡੀ ਕੱਲ ਜਿਹੜੀ ਮੁਲਾਕਾਤ ਹੈ, ਕੀ ਜ਼ਿਆਦਾ ਜਾਣਕਾਰੀ ਹੈ ਸਾਡੇ ਵਿਊਅਰਸ ਨੂੰ ਦਿਓ ਜੀ। ਕੱਲ ਦੀ ਮੁਲਾਕਾਤ ਦਾ ਮੇਨ ਮਕਸਦ ਕੀ ਸੀ, ਕੀ ਤੁਹਾਡੀ ਉੱਥੇ ਗੱਲਬਾਤ ਹੋਈ ਹੈ? ਕੱਲ ਦਾ ਮਕਸਦ ਇਹ ਸੀਗਾ ਕਿ ਪ੍ਰਧਾਨ SGPC ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦਾ ਫੋਨ ਆਂਦਾ ਹੈ ਔਰ ਰਾਤੀ ਲੇਟ ਪ੍ਰੋਗਰਾਮ ਬਣਦਾ, ਮੈਨੂੰ ਸਵੇਰੇ ਤੜਕੇ ਹੀ ਮੈਸੇਜ ਮਿਲਿਆ ਕਿ ਬਈ ਪਾਕਿਸਤਾਨ ਅੰਬੈਸੀ ਜਾਣਾ ਹੈ, 11 ਵਜੇ ਦਾ ਟਾਈਮ ਹੈ ਅੰਬੈਸਡਰ ਸਾਹਿਬ ਨਾਲ। ਔਰ ਅਸੀਂ 11 ਵਜੇ ਉੱਥੇ ਪਹੁੰਚ ਜਾਂਦੇ ਹਾਂ। ਮੈਂ ਸੀ, ਸਰਨਾ ਸਾਹਿਬ ਸੀ ਔਰ ਦਿੱਲੀ ਤੋਂ ਸੋਨੂ ਸੀ ਫਤਿਹ ਨਗਰ, ਔਰ ਪ੍ਰਧਾਨ ਸਾਹਿਬ ਧਾਮੀ ਸਾਹਿਬ ਉਹਨਾਂ ਦੇ ਨਾਲ, ਕਾਲਵਾ ਸਾਹਿਬ ਜਿਹੜੇ ਸੈਕਟਰੀ ਨੇ SGPC ਦੇ, ਔਰ ਮਹਿਤਾ ਸਾਹਿਬ ਜਿਹੜੇ ਸੀਨੀਅਰ ਆਫਿਸ ਬੇਅਰਰ ਨੇ SGPC ਦੇ, ਔਰ ਉਹਨਾਂ ਦੇ ਸੈਕਟਰੀ ਸੀ ਧਾਮੀ ਸਾਹਿਬ। ਪਾਕਿਸਤਾਨ ਅੰਬੈਸੀ ਜਾਂਦੇ ਆ, ਉੱਥੇ ਸਾਡਾ ਸਨਮਾਨ ਕੀਤਾ ਜਾਂਦਾ ਹੈ ਔਰ ਅੱਛੇ ਮਾਹੌਲ 'ਚ ਗੱਲਬਾਤ ਹੋਈ। ਪ੍ਰਧਾਨ ਸਾਹਿਬ ਨੇ ਉਹਨਾਂ ਦੇ ਅੰਬੈਸਡਰ ਦਾ ਔਰ ਜਿਹੜਾ ਦੂਜਾ ਨੰਬਰ 2 ਸੀਗੇ ਉਹਨਾਂ ਦਾ ਸਵਾਗਤ ਕੀਤਾ, ਉਹਨਾਂ ਨੂੰ ਸ਼ਾਲਾਂ ਦਿੱਤੀਆਂ ਔਰ ਜਿਹੜਾ ਗੋਲਡਨ ਟੈਂਪਲ ਦਾ ਮਾਡਲ ਉਹਨਾਂ ਨੂੰ ਦਿੱਤੇ ਗਏ ਜੀ। ਔਰ ਉਹਦੇ ਬਾਅਦ ਆਪਣੀ ਗੱਲਬਾਤ ਸ਼ੁਰੂ ਕੀਤੀ ਔਰ ਉਹਨਾਂ ਨੇ ਆਖਿਆ ਕਿ ਸਾਨੂੰ ਤਕਰੀਬਨ 1800 ਵੀਜ਼ੇ ਤੁਸੀਂ ਦਿੰਦੇ ਹੋ ਔਰ ਸਾਡੇ ਕੋਲ ਇਸ ਵੇਲੇ 7500 7500 ਪਾਸਪੋਰਟ ਆ ਚੁੱਕੇ ਨੇ ਔਰ ਅਸੀਂ ਅੱਜ ਸਪੈਸ਼ਲ ਆਏ ਹਾਂ ਰਿਕੁਐਸਟ ਕਰਨ ਵਾਸਤੇ ਕਿ ਸਾਡਾ ਜਿਹੜਾ ਕੋਟਾ ਕੋ ਫਿਕਸ ਨਾ ਕੀਤਾ ਜਾਵੇ, ਸਾਰਿਆਂ ਨੂੰ ਵੀਜ਼ੇ ਦਿੱਤੇ ਜਾਣ। ਔਰ ਅੰਬੈਸਡਰ ਸਾਹਿਬ ਨੇ ਬੜੇ ਪਿਆਰ ਨਾਲ ਗੱਲ ਸਾਰੀ ਸੁਣੀ ਔਰ ਉਹਨਾਂ ਨੇ ਇਮੀਡੀਏਟ ਪ੍ਰਧਾਨ ਸਾਹਿਬ ਨੂੰ ਆਖਿਆ ਕਿ ਬਈ ਅਸੀਂ ਜਿੰਨੇ ਪਾਸਪੋਰਟ ਤੁਸੀਂ ਭੇਜੋਗੇ ਸਾਡੇ ਕੋਲ, ਜਿਹਦੇ ਫਾਰਮੈਲਿਟੀ ਕੰਪਲੀਟ ਹੋਵੇ, ਪਾਸਪੋਰਟਾਂ ਦੀ ਤਸਦੀਕ ਹੁੰਦੀ ਹੈ, ਉਹਦੇ ਡਾਕੂਮੈਂਟਸ ਹੁੰਦੇ ਨੇ, ਅਸੀਂ ਸਾਰਿਆਂ ਨੂੰ ਵੀਜ਼ਾ ਦੇਵਾਂਗੇ। ਅਸੀਂ ਕੋਈ ਕਾਟ ਛਾਟ ਨਹੀਂ ਕਰਾਂਗੇ। 7500 ਹੋਣ ਭਾਵੇਂ ਵੱਧ ਹੋ ਜਾਣ, ਅਸੀਂ ਸਾਰਿਆਂ ਨੂੰ ਵੀਜ਼ਾ ਦੇਵਾਂਗੇ। ਫਿਰ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿਉਂਕਿ ਲਾਂਘਾ ਬੰਦ ਹੈ ਕਰਤਾਰਪੁਰ ਸਾਹਿਬ ਦਾ ਔਰ ਇਸ ਕਰਕੇ ਲੋਕਾਂ ਦਾ ਜ਼ਿਆਦਾ ਰੁਝਾਨ ਜਥੇ ਦੇ ਥਰੂ ਆ ਕੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਔਰ ਨਾਨਾ ਸਾਹਿਬ ਵੀ ਦਰਸ਼ਨ ਕਰਨੇ, ਪੰਜਾ ਸਾਹਿਬ ਵੀ ਦਰਸ਼ਨ ਕਰਨੇ। ਤੇ ਅੰਬੈਸਡਰ ਸਾਹਿਬ ਨੇ ਕਿਹਾ ਜੀ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ ਹੋਏਗੀ। ਔਰ ਸਰਨਾ ਸਾਹਿਬ ਨੇ ਆਖਿਆ ਕਿ ਜੇ ਤੁਹਾਨੂੰ ਇੰਨਾ ਬੰਦਾ ਸੰਭਾਲਣ ਦੀ ਪ੍ਰੋਬਲਮ ਹੈ ਤਾਂ 2 ਵਾਰੀਆਂ ਜਾ ਸਕਦਾ। ਉਹ ਕਹਿੰਦੇ ਜੀ ਇਹ ਗਵਰਨਮੈਂਟ ਆਫ ਪਾਕਿਸਤਾਨ ਦਾ ਕੰਮ ਹੈ, ਅਸੀਂ ਆਪੇ ਸਾਂਭਾਂਗੇ, ਅਸੀਂ ਤੁਹਾਨੂੰ ਵੀਜ਼ੇ ਦੇਵਾਂਗੇ, ਤੁਹਾਡੀ ਗਵਰਨਮੈਂਟ ਅਲਾਉ ਕਰਦੀ ਹੈ ਤਾਂ ਸਾਨੂੰ ਕੋਈ ਤਕਲੀਫ ਨਹੀਂ। ਦੂਜੀ ਗੱਲ ਮਨਜੀਤ ਸਿੰਘ ਜੀ, ਇੱਥੇ ਮੈਂ ਮਾਫੀ ਚਾਹਨਾ, ਮੈਂ ਤੁਹਾਨੂੰ ਰੋਕ ਰਿਹਾ। ਕਰਤਾਰਪੁਰ ਸਾਹਿਬ ਦੀ ਗੱਲ ਤੁਸੀਂ ਜ਼ਿਕਰ ਕਰ ਰਹੇ ਹੈ ਕਿਉਂਕਿ ਉੱਥੇ ਜਿਹੜੇ ਪਾਕਿਸਤਾਨ ਦੇ ਕਮਿਸ਼ਨਰ ਹਾਈ ਕਮਿਸ਼ਨ ਨੇ ਉਹਨਾਂ ਨਾਲ ਤੁਹਾਡੀ ਗੱਲ ਹੋਈ ਹੈ। ਕਰਤਾਰਪੁਰ ਸਾਹਿਬ ਦਾ ਜਿਹੜਾ ਇਸ ਵੇਲੇ ਕਹਿ ਲਓ ਕਿ ਸੰਗਤਾਂ ਦੇ ਦਰਸ਼ਨਾਂ ਨੂੰ ਰੋਕਿਆ ਗਿਆ ਹੈ, ਉਹ ਪਾਕਿਸਤਾਨ ਦੀ ਸਰਕਾਰ ਵੱਲੋਂ ਰੋਕਿਆ ਗਿਆ ਹੈ, ਹਿੰਦੁਸਤਾਨ ਦੀ ਸਰਕਾਰ ਵੱਲੋਂ ਰੋਕਿਆ ਗਿਆ? ਮੈਂ ਜਾਣਨਾ ਚਾਹੁੰਦਾ। ਦੇਖੋ, ਪਾਕਿਸਤਾਨ ਦੇ ਅੰਬੈਸਡਰ ਸਾਹਿਬ ਨੇ ਕਿਹਾ ਕਿ ਸਾਡੇ ਵੱਲੋਂ ਰੁਕਾਵਟ ਨਹੀਂ ਹੈ, ਤੁਹਾਡੀ ਗਵਰਨਮੈਂਟ ਅਗਰ ਇਸ ਨੂੰ ਖੋਲਦੀ ਹੈ ਤੇ ਅਸੀਂ ਉਸ ਨੂੰ ਅਲਾਉ ਕਰਾਂਗੇ, ਅਸੀਂ ਨਹੀਂ ਰੋਕਾਂਗੇ। ਇਹ ਉਹਨਾਂ ਨੇ ਗਵਰਨਮੈਂਟ ਦੀ ਜ਼ਿੰਮੇਵਾਰੀ ਦੇ ਨਾਲ ਇਹ ਬਿਆਨ ਦਿੱਤਾ ਹੈ। ਤੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਮੀਡੀਆ ਦੇ ਥਰੂ ਤੇ ਗਵਰਨਮੈਂਟ ਆਫ ਇੰਡੀਆ ਨੂੰ ਕਰ ਚੁੱਕੇ ਹਾਂ, ਲੇਕਿਨ ਹੁਣ ਅਸੀਂ ਹੋਮ ਮਿਨਿਸਟਰੀ, ਧਾਮੀ ਸਾਹਿਬ ਨੇ ਕਿਹਾ ਹੋਮ ਮਿਨਿਸਟਰ ਔਰ ਫੋਰਨ ਮਿਨਿਸਟਰ ਨਾਲ ਵੀ ਇਹ ਰਾਬਤਾ ਕਰਾਂਗੇ
ਕਿ ਇਹ ਲਾਂਘਾ ਖੋਲਿਆ ਜਾਵੇ, ਕਿਉਂਕਿ ਸਿਰਫ 5-6 ਘੰਟੇ ਵਾਸਤੇ ਹੀ ਬੰਦੇ ਜਾਂਦੇ ਨੇ ਔਰ ਦਰਸ਼ਨ ਕਰਕੇ ਆ ਜਾਂਦੇ ਨੇ। ਈਵਨ ਵਿਦਆਊਟ ਪਾਸਪੋਰਟ ਵੀ ਲੋਕਾਂ ਨੂੰ ਅਲਾਉ ਕਰਨਾ ਚਾਹੀਦਾ ਹੈ। ਤੇ ਇਹ ਸਾਰੀ ਡਿਟੇਲ ਗੱਲਾਂ ਹੋਈਆਂ, ਔਰ ਇਹ ਵਜ੍ਹਾ ਵੀ ਹੈ ਕਿ ਜਿਹੜਾ ਲਾਂਘਾ ਬੰਦ ਹੈ ਉਹਦੇ ਕਰਕੇ ਇਹ ਜਿਹੜਾ ਵੀਜ਼ਿਆਂ ਦੇ ਵਿੱਚ ਜਾਂ ਪਾਸਪੋਰਟ ਇਹਨੇ ਜਮ੍ਹਾਂ ਹੋਏ ਨੇ, ਇਹ ਕਾਰਨ ਹੈ। ਅਗਰ ਲਾਂਘਾ ਖੁੱਲਿਆ ਹੋਏਗਾ ਤੇ ਜਥਿਆਂ ਦੇ ਵਿੱਚ ਰਸ਼ ਇੰਨਾ ਨਹੀਂ ਹੋਏਗਾ ਜਿੰਨਾ ਇੱਕਦਮ ਇਸ ਵੇਲੇ ਰਸ਼ ਪਿਆ ਹੈ। ਜੀ ਤੇ ਮਨਜੀਤ ਸਿੰਘ ਜੀ, ਇੱਕ ਸਵਾਲ ਹੋਰ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਕਿਉਂਕਿ ਤੁਹਾਡੀ ਤਕਰੀਬਨ ਲਗਭਗ 1 ਘੰਟੇ ਦੇ ਆਸ-ਪਾਸ ਉੱਥੇ ਗੱਲਬਾਤ ਹੋਈ ਹੈ। ਇੱਕ ਫੀਸ ਦਾ ਮੁੱਦਾ ਵੀ ਕਾਫੀ ਚੱਲਿਆ ਹੈਗਾ ਕਿ ਇੰਡੀਆ ਦੇ ਜਿਹੜੇ ਸਾਡੇ ਸਿੱਖ ਸੰਗਤਾਂ ਹੈਗੀਆਂ ਨੇ ਉਹਨਾਂ ਲਈ ਫੀਸ ਹੋਰ ਹੈ, ਤੇ ਜਿਹੜੇ ਫੋਰਨਰਸ ਨੇ ਉਹਨਾਂ ਦੇ ਲਈ ਵੀ ਫੀਸ ਦਾ ਇੱਕ ਰਿੜਕਾ ਕਾਫੀ ਟਾਈਮ ਤੋਂ ਚੱਲ ਰਿਹਾ ਹੈ। ਕੀ ਤੁਹਾਡੀ ਇਸ ਮੁੱਦੇ ਦੇ ਉੱਤੇ ਵੀ ਕੋਈ ਗੱਲਬਾਤ ਹੋਈ ਹੈ? ਇਹਦੀ ਇਸ਼ਾਰਤਨ ਗੱਲ ਹੋਈ ਸੀ ਕਿ ਲੇਕਿਨ ਡਿਟੇਲ ਡਿਸਕਸ਼ਨ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਅੱਜ ਆਪਾਂ ਵੀਜ਼ਿਆਂ ਦੀ ਗੱਲ ਕਰ ਲਈਏ, ਔਰ ਇਹ ਬੜੀ ਵੱਡੀ ਰਿਲੀਫ ਹੈ ਮੈਂ ਸਮਝਦਾ ਪਾਕਿਸਤਾਨ ਵੱਲੋਂ ਕਿ ਜੇ 7500 ਵੀਜ਼ੇ ਉਹ ਦੇਣ ਨੂੰ ਤਿਆਰ ਨੇ, ਤੇ ਮੈਂ ਸਮਝਦਾ ਇਹ ਬੜੀ ਵੱਡੀ ਗੱਲ ਸੀਗੀ। ਕਿ ਉਹ ਕਹਿੰਦੇ ਨੇ ਬਾਕੀ ਮਸਲੇ ਆਪਾਂ ਫੇਰ ਗੱਲ ਕਰਾਂਗੇ, ਕਿਉਂਕਿ ਉਹਦੇ ਵਿੱਚ ਦੋਵੇਂ ਸਰਕਾਰਾਂ ਇਨਵੋਲਵ ਹੁੰਦੀਆਂ ਨੇ। ਤੇ ਸਾਡਾ ਸਟੈਂਡ ਤੇ ਇਹੀ ਹੈ ਕਿ ਫੀਸ ਜਿਹੜੀ ਹੈ ਉਹ ਨਾ ਹੀ ਲਈ ਜਾਵੇ ਜਾਂ ਬਹੁਤ ਹੀ ਮਿਨੀਮਮ ਲਈ ਜਾਵੇ, ਤਾਂ ਕਿ ਆਮ ਲੋਕ ਵੀ ਜਾ ਸਕਣ। ਤੇ ਕੀ ਕੋਈ ਟਾਈਮ ਲਿਮਿਟ ਅਸੀਂ ਮੰਨ ਸਕਦੇ ਹਾਂ ਕਿ ਤੁਹਾਨੂੰ ਲੱਗਦਾ ਹੈਗਾ ਕਿ ਇੱਕ ਤਰ੍ਹਾਂ ਤੋਂ ਉਹਨਾਂ ਦੇ ਵੱਲੋਂ ਜਿਹੜੀ ਵੀਜ਼ੇ ਦੀ ਹੈਗੀ ਹੈ 7,500-8,000 ਦੇ ਆਸ-ਪਾਸ ਦੀ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ, ਉਹਨਾਂ ਨੇ ਕਨਫਰਮ ਕਰ ਦਿੱਤਾ ਹੈ ਕਿ ਉਹਨਾਂ ਨੇ ਵੀ ਅਜੇ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਅਪਰੂਵਲ ਲੈ ਕੇ हामी ਭਰਨੀ ਹੈ? ਮੈਂ ਸਮਝਦਾ ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀਗਾ, ਤਾਂ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੇ। ਔਰ ਜਿਹੜੀ ਵੀਜ਼ਿਆਂ ਦੀ ਗੱਲ ਹੈ, ਵੀਜ਼ੇ ਉਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਮਹੀਨਾ ਪਹਿਲੇ ਦਿੰਦੇ ਹੋ। ਨਵੰਬਰ 'ਚ ਗੁਰਪੁਰਬ ਹੈ, ਤੁਸੀਂ ਅਕਤੂਬਰ 'ਚ ਦਿੰਦੇ ਨੇ। ਤੁਸੀਂ ਹੁਣ ਜਿੰਨੇ ਪਾਸਪੋਰਟ ਆਏ ਨੇ ਭੇਜ ਦਿਓ, ਤਾਂ ਕਿ ਅਸੀਂ ਟਾਈਮ ਨਾ ਵੇਸਟ ਹੋਵੇ, ਅਸੀਂ ਤੁਹਾਨੂੰ ਵੀਜ਼ੇ ਅਪਰੂਵ ਕਰਨੇ ਸ਼ੁਰੂ ਕਰ ਦਿੰਦੇ। ਸੋ ਇਸ ਲਈ ਜਿਹੜੇ 1 ਮਹੀਨਾ ਪਹਿਲੇ ਪਾਸਪੋਰਟ ਭੇਜਣ ਦੀ ਗੱਲ ਸੀ, ਉਹ ਵੀ ਹਟਾ ਦਿੱਤੀ ਗਈ ਕਿ ਤੁਸੀਂ ਹੁਣ 2 ਮਹੀਨੇ 3 ਮਹੀਨੇ ਪਹਿਲੇ ਵੀ ਵੀਜ਼ੇ ਲਈ ਪਾਸਪੋਰਟ ਸਾਨੂੰ ਜਮ੍ਹਾਂ ਕਰਾ ਦਿਓ ਪਾਕਿਸਤਾਨ ਐਮਬੈਸੀ ਨੂੰ। ਜਾਂਦੇ ਜਾਂਦੇ ਇੱਕ ਅਖੀਰਲਾ ਸਵਾਲ ਮਨਜੀਤ ਸਿੰਘ ਜੀ ਪੁੱਛਣਾ ਚਾਹਾਂਗਾ। ਪਾਕਿਸਤਾਨ ਦੇ ਹਾਈ ਕਮਿਸ਼ਨਰ ਆਪ ਜੀ ਦੀ ਗੱਲ ਹੋ ਗਈ, ਹੁਣ ਇੰਡੀਆ ਦੇ ਸਾਡੇ ਮੁਲਕ ਦੀ ਸਰਕਾਰ ਦੇ ਨਾਲ, ਜਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਹੈ ਉਹਨਾਂ ਦੇ ਨਾਲ ਵੀ ਇਸ ਮਸਲੇ ਤੇ ਗੱਲਬਾਤ ਕਰਨ ਲਈ, ਕਿ ਤੁਹਾਡੀ ਪਾਕਿਸਤਾਨ ਦੀ ਐਮਬੈਸੀ ਦੇ ਨਾਲ ਸਾਰੀ ਗੱਲਬਾਤ ਹੋ ਗਈ ਹੈ ਤੇ ਇੰਡੀਆ ਦੀ ਸਰਕਾਰ, ਹਿੰਦੁਸਤਾਨ ਦੀ ਸਰਕਾਰ ਵੀ ਸਹਿਮਤੀ ਦੇਵੇ ਤੇ ਕੰਮ ਸਿਰੇ ਚੜੇ ਤੇ ਸੰਗਤਾਂ ਪਾਕਿਸਤਾਨ ਦੇ ਜਿਹੜੇ ਸਾਡੇ ਗੁਰੂ ਧਾਮ ਨੇ ਉਹਨਾਂ ਦੀ ਬੇਹਿਚਕ ਤੌਰ ਦੇ ਉੱਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਦਰਸ਼ਨ ਕਰ ਸਕਣ? ਜੀ, ਇਹ ਗੱਲ ਧਾਮੀ ਸਾਹਿਬ ਨੇ ਆਖੀ ਹੈ ਕਿ ਗਵਰਨਮੈਂਟ ਆਫ ਇੰਡੀਆ ਨਾਲ ਅਸੀਂ SGPC ਵੱਲੋਂ ਅਪਾਇੰਟਮੈਂਟ ਲਵਾਂਗੇ ਔਰ ਡੈਲੀਗੇਸ਼ਨ ਲੈ ਕੇ ਮਿਲਣ ਜਾਵਾਂਗੇ, ਤਾਂ ਕਿ ਇਹ ਮਸਲੇ ਹੱਲ ਕੀਤੇ ਜਾਣ। ਈਵਨ ਇਹ ਵੀ ਗੱਲ ਸਰਨਾ ਸਾਹਿਬ ਨੇ ਉੱਥੇ ਕੀਤੀ ਕਿ ਅੱਗੇ ਵੱਡੇ ਜਥਿਆਂ ਤੋਂ ਇਲਾਵਾ ਛੋਟੇ ਜਥੇ ਵੀ ਅਲਾਉ ਕਰ ਦਿੰਦੇ ਸੀ ਪਾਕਿਸਤਾਨ ਵਾਲੇ, ਉਹ ਇਸ ਵੇਲੇ ਨਹੀਂ ਅਲਾਉ ਕਰਦੇ ਪਏ। ਤੇ ਉਹਨਾਂ ਨੇ ਆਖਿਆ ਜੀ ਕਿ ਤੁਸੀਂ ਉਹਨਾਂ ਨੂੰ ਵੀ ਅਪਲਾਈ ਕਰੋ, ਸਾਡੇ ਵੱਲੋਂ ਰੁਕਾਵਟ ਨਹੀਂ ਹੋਏਗੀ। ਹੁਣ ਮੈਂ ਸਮਝਦਾ ਕਿ ਜਿਹੜੇ ਛੋਟੇ ਜਥੇ ਵੀ ਜਾਂਦੇ ਸੀਗੇ ਉਹ ਵੀ ਐਮਬੈਸੀ ਦੇਣ ਨੂੰ ਤਿਆਰ ਹੈ। ਬਿਲਕੁਲ ਸੰਗਤ ਜੀ, ਜਿਵੇਂ ਤੁਸੀਂ ਲਾਈਵ ਸੁਣਦੇ ਸਰ ਮਨਜੀਤ ਸਿੰਘ ਜੀਕੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਦੇ ਵਿਚਕਾਰ ਪਾਕਿਸਤਾਨ ਦੀ ਐਮਬੈਸੀ ਦੇ ਹਾਈ ਕਮਿਸ਼ਨ ਦੇ ਨਾਲ ਸਾਰੀ ਗੱਲਬਾਤ ਕੀਤੀ ਹੈ। ਅਸੀਂ ਉਮੀਦ ਕਰਦੇ ਹੈਗੇ ਕਿ ਜਿਵੇਂ ਜਾਣਕਾਰੀ ਸਾਹਿਬ ਮਨਜੀਤ ਸਿੰਘ ਜੀਕੇ ਜੀ ਨੇ ਦਿੱਤੀ ਹੈਗੀ ਹੈ, ਬਹੁਤ ਜਲਦ ਸਰਕਾਰਾਂ ਦਾ ਇੱਕ ਰਿੜਕਾ ਕਹਿ ਲਈਏ ਖਤਮ ਹੋਏਗਾ ਤੇ ਜਿਹੜੀ ਸਾਡੇ ਮੁਲਕ ਦੀ ਸੰਗਤਾਂ ਹੈਗੀਆਂ ਨੇ ਜਿਹੜੀਆਂ ਵਾਂਝੀ ਹੋ ਚੁੱਕੀਆਂ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਲਈ, ਉਹਨਾਂ ਨੂੰ ਵੀਜ਼ੇ ਦਾ ਅਪਰੂਵਲ ਮਿਲੇਗਾ ਤੇ ਸੰਗਤਾਂ ਦਰਸ਼ਨ ਕਰ ਸਕਣਗੀਆਂ। ਤੇ ਮਨਜੀਤ ਸਿੰਘ ਜੀ, ਜਾਂਦੇ ਜਾਂਦੇ ਕੋਈ ਗੱਲ ਤੁਸੀਂ ਪੂਰੇ ਵਰਲਡ ਦੀ ਸੰਗਤਾਂ ਨੂੰ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਸੱਜਣ ਪਾਕਿਸਤਾਨ ਗੁਰੂ ਨਾਨਕ ਪਾਤਸ਼ਾਹ ਦੇ ਔਰ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਉਹ ਆਪਣੀ ਫਾਰਮੈਲਿਟੀਜ਼ ਪੂਰੀਆਂ ਕਰਨ। ਮੈਨੂੰ ਲੱਗਦਾ ਕਿ ਇਸ ਵਾਰੀ ਜੱਥਾ ਜਿਹੜਾ ਹੈ ਉਹ ਬਹੁਤ ਵੱਡਾ ਹੋਏਗਾ, ਔਰ ਪਾਕਿਸਤਾਨ ਐਮਬੈਸੀ ਨੇ ਪਾਕਿਸਤਾਨ ਗਵਰਨਮੈਂਟ ਵੱਲੋਂ ਸਾਨੂੰ ਅਪਰੂਵਲ ਦਿੱਤੀ ਹੈ ਕਿ ਅਸੀਂ ਵੀਜ਼ੇ ਦੇਵਾਂਗੇ, ਜਿੰਨੇ ਪਾਸਪੋਰਟ ਤੁਸੀਂ ਦਿਓਗੇ ਅਸੀਂ ਵੀਜ਼ੇ ਦੇਵਾਂਗੇ, ਪ੍ਰੋਵਾਈਡਡ ਉਹਦੀ ਫਾਰਮੈਲਿਟੀ, ਉਹਦੀ ਜੋ ਵੀ ਉਹਦੇ ਰਿਕੁਆਇਰਮੈਂਟ ਉਹ ਪੂਰੀ ਹੋਣੀ ਚਾਹੀਦੀ। ਬਿਲਕੁਲ ਮਨਜੀਤ ਸਿੰਘ ਜੀ, ਅਸੀਂ ਵੀ ਉਮੀਦ ਕਰਾਂਗੇ ਆਪਣੇ ਚੈਨਲ ਦੇ ਰਾਹੀਂ ਵਿਊਅਰਸ ਤੁਹਾਨੂੰ ਸੁਣ ਰਹੇ ਹੈਗੇ ਨੇ ਕਿ ਬਹੁਤ ਜਲਦ ਪ੍ਰਕਿਰਿਆ ਸ਼ੁਰੂ ਹੋਵੇ ਤੇ ਵੱਧ ਤੋਂ ਵੱਧ ਗਿਣਤੀ ਦੇ ਅੰਦਰ ਸੰਗਤਾਂ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਆਪਣੇ ਦਰਸ਼ਨ ਕਰ ਸਕਣ। ਜੀ ਜੀ, ਇੱਕ ਗੱਲ ਹੋਰ ਐਡ ਕਰਨੀ ਚਾਹਾਂਗਾ
ਉੱਥੇ ਦੱਸੋ ਇਹ ਵੀ ਦੱਸੋ। ਗੱਲ ਹੋਈ ਹੈ ਕਿ ਸਿੰਗਲ ਲੇਡੀ ਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਉਹ ਆਪਣੇ ਪਰਿਵਾਰ ਨਾਲ ਜਾਵੇ, ਉਹ ਆਪਣੇ ਮਾਤਾ ਪਿਤਾ ਨਾਲ ਜਾਵੇ, ਆਪਣੇ ਹਸਬੈਂਡ ਨਾਲ ਜਾਣ, ਤੇ ਤਾਂ ਇਹ ਗੱਲ ਹੋ ਸਕਦੀ ਹੈ। ਲੇਕਿਨ ਸਿੰਗਲ ਲੇਡੀ ਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਇਹ ਵੀ ਮੈਂ ਜ਼ਰੂਰ ਤੁਹਾਡੇ ਥਰੂ ਲੋਕਾਂ ਨੂੰ, ਸੰਗਤ ਨੂੰ ਦੱਸਣਾ ਚਾਹੁੰਦਾ। ਬਿਲਕੁਲ ਜੀ, ਜੇ ਥੋੜੇ ਦਿਨ ਪਹਿਲੇ ਇੱਕ ਇਸ਼ੂ ਹੋਇਆ ਸੀ ਕਿ ਇੱਥੋਂ ਦੀ ਇੱਕ ਜਿਹੜੀ ਪੰਜਾਬ ਦੀ ਔਰਤ ਸੀ ਉੱਥੇ ਗਈ ਤੇ ਉੱਥੇ ਵਿਆਹ ਕਰ ਲਿਆ, ਸ਼ਾਇਦ ਉਸੇ ਮਸਲੇ ਨੂੰ ਦੇਖਦੇ ਹੋਏ ਕਿ ਕੱਲ ਨੂੰ ਹੋਰ ਕੋਈ ਇਹੋ ਜਿਹਾ ਮਸਲਾ ਨਾ ਆਏ, ਸ਼ਾਇਦ ਇਸ ਗੱਲ ਨੂੰ ਉਹਨਾਂ ਨੇ ਤੁਹਾਡੇ ਨਾਲ ਡਿਸਕਸ ਕੀਤਾ ਹੈਗਾ, ਤੁਹਾਡੇ ਵਫਦ ਦੇ ਨਾਲ। ਜੀ ਜੀ ਜੀ, ਇਹ ਵੀ ਡਿਸਕਸ਼ਨ ਹੋਈ ਸੀ। ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਜ਼ਿਆਦਾ ਜਾਣਕਾਰੀ ਦੇਣ ਲਈ, ਕਿਉਂਕਿ ਅਸੀਂ ਚਾਹੁੰਦੇ ਹੈਗੇ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਤੁਹਾਡੇ ਵਫਦ ਦਾ ਬਹੁਤ ਜਲਦੀ ਚ ਬਣਿਆ ਪ੍ਰੋਗਰਾਮ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ, ਤੇ ਅੱਜ ਅਸੀਂ ਤੁਹਾਨੂੰ ਕਾਲ ਦੇ ਉੱਤੇ ਲੈ ਕੇ ਪੂਰੀ ਸੰਗਤ ਤੱਕ ਗੱਲ ਪਹੁੰਚਾ ਰਹੇ ਹੈਗੇ ਆ। ਤੇ ਬਹੁਤ ਜਲਦ ਸੰਗਤ ਜੀ, ਜਿਵੇਂ ਮਨਜੀਤ ਸਿੰਘ ਜੀ ਨੇ ਸਾਰੀ ਗੱਲ ਦਾ ਵੇਰਵਾ ਸਾਨੂੰ ਦੇ ਹੀ ਦਿੱਤਾ ਹੈਗਾ, ਵੀਜ਼ੇ ਦੇ ਅਪਰੂਵਲ ਦੀ ਖਬਰ ਤੇ ਹੋਰ ਅਗਲੇ ਕਿਸੇ ਵੀ ਪੰਥਕ ਖਬਰ ਦੇ ਨਾਲ ਅਸੀਂ ਫਿਰ ਤੁਹਾਡੇ ਸਾਰੇ ਨਾਲ ਜੁੜਾਂਗੇ। ਬਹੁਤ ਬਹੁਤ ਧੰਨਵਾਦ ਸਰ ਮਨਜੀਤ ਸਿੰਘ ਜੀ ਤੁਹਾਡਾ ਸਾਰੀ ਜਾਣਕਾਰੀ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।